ਤੇ ਦੂਜੇ ਪਾਸੇ ਕੈਨੇਡਾ ਦੇ ਸ਼ਹਿਰ ਓਟਾਵਾ ਵਿੱਚ ਰੈਫਰੈਂਡਮ ਸਿੱਖਾਂ ਨੇ ਭਾਰਤੀ ਜਾਬਿਰਾਨਾ ਨਿਜ਼ਾਮ ਦੇ ਖਿਲਾਫ ਬਗਾਵਤ ਦਾ ਐਲਾਨ ਕਰ ਦਿੱਤਾ। ਫਾਸ਼ਿਸਟ ਮੋਦੀ ਦੀ ਸਖਤਗਿਰੀ ਤੇ ਜ਼ਾਲਮ ਪਾਲਿਸੀਆਂ ਦੇ ਖਿਲਾਫ ਸਿੱਖਾਂ ਨੇ ਆਪਣੀ ਆਜ਼ਾਦੀ ਦਾ ਫੈਸਲਾ ਸੁਣਾ ਦਿੱਤਾ ਹੈ। ਅਕਲੀਅਤਾਂ ਦੇ ਕਤਲ ਤੇ ਜ਼ੁਲਮ ਦਾ ਜ਼ਿੰਮੇਦਾਰ ਭਾਰਤ ਦੇ ਖਿਲਾਫ ਕੈਨੇਡਾ ਵਿੱਚ ਖਾਲਿਸਤਾਨ ਹਾਮੀ ਸਿੱਖਾਂ ਦੀ ਵੱਡੀ ਤਾਦਾਦ ਮੈਦਾਨ ਵਿੱਚ ਆ ਗਈ। ਕੈਨੇਡਾ ਦੀਆਂ ਫਿਜ਼ਾਵਾਂ ਮੋਦੀ ਦੀ ਸਫਾਕੀਅਤ ਦੇ ਖਿਲਾਫ ਸਿੱਖ ਬਰਾਦਰੀ ਦੇ ਉੱਚੇ ਨਾਅਰੇ ਨਾਲ ਗੂੰਜ ਉੱਠੀਆਂ। ਅਲੈਦਗੀ ਪਸੰਦ ਤਨਜ਼ੀਮ ਸਿੱਖ ਫਾਰ ਜਸਟਿਸ ਦੇ ਮੁਤਾਬਿਕ ਕੈਨੇਡਾ ਦੇ ਸ਼ਹਿਰ ਓਟਾਵਾ ਵਿੱਚ 53,000 ਤੋਂ ਵੱਧ ਸਿੱਖਾਂ ਨੇ ਖਾਲਿਸਤਾਨ ਰੈਫਰੈਂਡਮ ਵਿੱਚ ਵੋਟ ਪਾਇਆ। ਸਖਤ ਸਰਦੀ ਦੇ ਬਾਵਜੂਦ ਸਿੱਖ ਲੰਮੀਆਂ ਕਤਾਰਾਂ ਵਿੱਚ ਘੰਟੇ ਇੰਤਜ਼ਾਰ ਕਰਕੇ ਵੋਟ ਡਾਲਦੇ ਰਹੇ। ਸਿੱਖ ਫਾਰ ਜਸਟਿਸ ਦੇ ਸਰਬਰਾਹ ਗੁਰਬਤਵੰਤ ਸਿੰਘ ਪੁੰਨੂ ਦੇ ਮੁਤਾਬਿਕ ਕੈਨੇਡਾ ਰੈਫਰੈਂਡਮ ਹਿੰਦੂਤਵਾ ਦੇ ਦਹਿਸ਼ਤਗਰਦ ਮੋਦੀ ਦੀ ਗੋਲੀ ਤੇ ਬੰਬ ਦਾ ਜਵਾਬ ਹੈ। ਮੋਦੀ ਦੀਆਂ ਗਾਜ਼ਿਬਾਨਾ ਪਾਲਿਸੀਆਂ ਦੀ ਸਿਆਸੀ ਮੌਤ ਸਿਰਫ ਬੈਲਟ ਤੇ ਆਲਮੀ ਇਤਿਸਾਬ ਨਾਲ ਹੀ ਮੁਮਕਿਨ ਹੈ। ਗੁਰਬਤਵੰਤ ਸਿੰਘ ਪੁੰਨੂ ਨੇ ਆਖਿਆ ਕਿ 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਹੁਣ ਮੋਦੀ ਸਰਕਾਰ ਪੰਜਾਬ ਵਿੱਚ ਮੁਆਸ਼ੀ ਕਤਲ ਕਰ ਰਹੀ ਹੈ। ਭਾਰਤੀ ਰਿਆਸਤੀ ਜ਼ੁਲਮ ਤੇ ਜ਼ਬਰ ਦੇ ਖਿਲਾਫ ਸਿੱਖਾਂ ਦੀ ਵੱਡੀ ਤਾਦਾਦ ਆਜ਼ਾਦ ਮੁਲਕ ਦਾ ਐਲਾਨ ਕਰ ਚੁੱਕੀ ਹੈ। ਸਿੱਖ ਬਰਾਦਰੀ ਉੱਤੇ ਜ਼ਬਰ ਤੇ ਭਾਰਤੀ ਦਬਾਅ ਦੇ ਬਾਵਜੂਦ ਖਾਲਿਸਤਾਨ ਤਹਿਰੀਕ ਆਲਮੀ ਸਤਹ ਤੇ ਜ਼ੋਰ ਪਕੜ ਚੁੱਕੀ ਹੈ।